ਕਹਿੰਦੇ ਵੀ ਜਿਹੜਾ ਟਰੂਸ ਆ ਈਰਾਨ ਤਾਂ USA ਦੇ ਵਿੱਚ ਉਹ ਹੁਣ ਰਸਤੇ 'ਚ ਹੀ ਕਹਿੰਦੇ ਵੀ ਲਮਕ ਰਿਹਾ ਹੈਗਾ। ਡਿਫੈਂਸ ਸੈਕਟਰੀ ਪੀਟ ਹੈਗਸਥ ਨੇ ਕਿਹਾ ਵੀ US ਮਿਲਟਰੀ ਜੋ ਆ ਉਹ ਆਪਣੀਆਂ ਕਾਰਵਾਈਆਂ ਤੇਜ਼ ਕਰ ਦਊਗੀ ਜੇ ਸਾਨੂੰ ਜ਼ਰੂਰਤ ਪਈ। ਤੇ ਇਰਾਨੀਅਨ ਆਫੀਸ਼ੀਅਲਸ ਨੇ ਇਹ ਕਿਹਾ ਆ ਵੀ ਜਿਹੜਾ ਸਾਡਾ ਨਿਊਕਲੀਅਰ ਇਨਰਿਚਮੈਂਟ ਦਾ ਪ੍ਰੋਗਰਾਮ ਆ ਉਹਦਾ ਜਿਹੜਾ ਪ੍ਰੋਸਪੈਕਟ ਆ ਤੇ ਜੇ ਸਾਨੂੰ ਅਟੈਕ ਕੀਤਾ ਗਿਆ ਤੇ ਅਸੀਂ ਉਹਦਾ ਜਿਹੜਾ ਜਵਾਬ ਦੇਵਾਂਗੇ। ਸੋ ਸ਼ਬਦੀ ਜੰਗ ਜਿਹੜੀ ਆ ਦੋਨਾਂ ਮੁਲਕਾਂ ਦੇ ਵਿੱਚ ਪੂਰੇ ਜ਼ੋਰ ਸ਼ੋਰ ਦੇ ਨਾਲ ਚੱਲ ਰਹੀ ਹੈਗੀ। 1 ਮਹੀਨੇ ਦੀ ਜਿਹੜੀ ਸੀਜ਼ ਫਾਇਰ ਸੀ ਉਹਦਾ ਸਮਾਂ ਤਾਂ ਵੱਧ ਗਿਆ ਪਰ ਹਜੇ ਕਿਤੇ ਵੀ ਜਿਹੜੀ ਗੱਲ ਆ ਉਹ ਟਿਕਾਣੀ ਨਹੀਂ ਆ ਰਹੀ ਹੈਗੀ। ਹੁਣ ਹੈਗਸਥ ਉਹਨਾਂ ਦੀ ਕਾਂਗਰੈਸ਼ਨਲ ਹੀਅਰਿੰਗ ਹੋਣੀ ਆ, ਮੇਰੇ ਖਿਆਲ ਨਾਲ ਮੋਸਟ ਪ੍ਰੋਬਬਲੀ ਸ਼ਾਇਦ ਅੱਜ ਹੋਣੀ ਆ, ਖਾਸ ਕਰਕੇ ਪੈਂਟਾਗਨ ਬਜਟ ਨੂੰ ਲੈ ਕੇ। ਤੇ US ਮਿਲਟਰੀ ਦੇ ਕੋਲ ਬਹੁਤ ਸਾਰੀਆਂ ਆਪਸ਼ਨਸ ਆ ਮਿਡਲ ਈਸਟ ਦੇ ਵਿੱਚ, ਜਾਂ ਤਾਂ ਪੁੱਲ ਬੈਕ ਕਰ ਲੈਣ ਜਾਂ ਸ਼ਿਫਟ ਕਰ ਲੈਣ ਆਪਣੇ ਐਸੇਟਸ, ਪਰ ਉਹ ਜਿਹੜਾ ਆ ਹਜੇ ਐਡਮਿਨਿਸਟ੍ਰੇਸ਼ਨ ਦਾ ਕੋਈ ਇਦਾਂ ਦਾ ਇਰਾਦਾ ਨਹੀਂ ਹੈਗਾ। ਤੇਲ ਦੀਆਂ ਕੀਮਤਾਂ ਜਿਹੜੀਆਂ ਆ ਉਹ ਲਗਾਤਾਰ ਉੱਪਰ ਚੜ ਰਹੀਆਂ ਆ, ਸਟਾਕ ਥੋੜੇ ਠੰਡੇ ਪੈ ਰਹੇ ਹੈਗੇ ਆ। ਲੇਬਰ ਡਿਪਾਰਟਮੈਂਟ ਨੇ ਰਿਪੋਰਟ ਕੀਤਾ ਵੀ US ਦੀ ਇਨਫਲੇਸ਼ਨ ਤੇ US ਇਰਾਨੀਅਨ ਸੀਜ਼ ਫਾਇਰ ਇਹ ਇਸ ਵੇਲੇ ਨੰਬਰ 1 ਪੁਆਇੰਟ ਹੈਗੇ ਆ, ਚਾਹੇ ਲੋਕਾਂ ਨੂੰ ਜਿਹੜੇ ਉਹ ਇਹਦੇ ਵੱਲ ਦੇਖ ਰਹੇ ਹੈਗੇ ਆ। S&P ਇੰਡੈਕਸ ਡਾਊਨ ਗਿਆ ਹੈਗਾ 0.4%, ਤੇ ਕਰੂਡ ਆਇਲ ਜਿਹੜਾ ਆ 3% ਉੱਪਰ ਗਿਆ ਤੇ ਲਗਭਗ $107 ਬੈਰਲ ਹੈਗਾ। ਕਾਂਗਰੈਸ਼ਨਲ ਹੀਅਰਿੰਗ ਦੇ ਵਿੱਚ ਵਾਸ਼ਿੰਗਟਨ ਦੇ ਵਿੱਚ ਪੀਟ ਹੈਗਸਥ ਹੋਣੀ ਇਹ ਕਿਹਾ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਹਜੇ ਅਸੀਂ ਫਿਗਰ ਆਊਟ ਕਰ ਰਹੇ ਆ ਵੀ ਆਪਾਂ ਵਿਦਡਰਾ ਕਰਨਾ ਆ, ਅਟੈਕ ਕਰਨਾ ਆ ਜਾਂ ਕੀ ਵੀ ਕਰਨਾ ਹੈਗਾ ਆ, ਮਿਲਟਰੀ ਐਸੈਟਸ ਨੂੰ ਪ੍ਰੋਟੈਕਟ ਕਰਨਾ ਹੈ ਜਾਂ ਨਹੀਂ। ਪਰ ਆਪਾਂ ਨੂੰ ਪਤਾ ਹੀ ਆ ਬਹੁਤ ਸਾਰੀਆਂ ਰਿਪੋਰਟ ਆਈਆਂ ਵੀ ਮਿਲਟਰੀ ਦੇ ਐਸੈਟਸ ਦੇ ਉੱਤੇ ਮਿਡਲ ਈਸਟ ਕਾਫੀ ਜ਼ਿਆਦਾ ਨੁਕਸਾਨ ਹੋਇਆ US ਦਾ। ਹੈਗਸਥ ਨੇ ਇਹ ਕਿਹਾ ਵੀ ਵਾਈਟ ਹਾਊਸ ਦੇ ਮੁਤਾਬਕ ਜਿਹੜੀ ਜੰਗ ਆ ਉਹ ਤੇਜ਼ ਵੀ ਹੋ ਸਕਦੀ ਆ, ਤੇ ਜੇ ਸਾਨੂੰ ਲੱਗਿਆ ਤੇ ਅਸੀਂ ਉਹ ਤੇਜ਼ ਵੀ ਕਰ ਸਕਦੇ ਹੈਗੇ ਆ। ਸੋ ਇਹ ਟੈਸਟ ਤੇ ਪੈਂਟਾਗਨ ਨੇ ਕਿਹਾ ਵੀ ਜੋ ਜੰਗ ਦੇ ਉੱਤੇ $25 ਬਿਲੀਅਨ ਜਿਹੜੇ ਲੱਗ ਚੁੱਕੇ ਜਦੋਂ 2 ਵੀਕ ਪਹਿਲਾਂ ਕਿਹਾ ਸੀ। ਸੋ ਹੁਣ ਜੇ ਹਰਸਟ ਆ ਜੋ ਏਜੰਸੀ ਦੇ ਕੰਟਰੋਲਰ ਆ, ਉਹਨਾਂ ਨੇ ਇਹ ਕਿਹਾ ਵੀ $29 ਬਿਲੀਅਨ ਦੇ ਕਰੀਬ ਜਿਹੜਾ ਖਰਚਾ ਹੋ ਚੁੱਕਾ ਹੈ। ਕਈ ਜਗ੍ਹਾ ਰਿਪੇਅਰ ਤੇ ਰਿਪਲੇਸਮੈਂਟ ਸਮਾਨ ਦੀ ਹੋਈ ਹੈ। ਇਹ ਜਨਰਲ ਆਪਰੇਸ਼ਨਲ ਕਾਸਟ ਦੱਸੀ ਗਈ ਹੈਗੀ ਆ। ਪਰ ਹੁਣ ਦੂਸਰੇ ਪਾਸੇ ਕੰਜ਼ਿਊਮਰ ਦੀਆਂ ਜਿਹੜੀਆਂ ਪ੍ਰਾਈਸਿਸ ਆ USA ਦੇ ਵਿੱਚ ਉਹ 3.8% ਇਨਕਰੀਜ਼ ਹੋ ਗਈਆਂ ਆ ਪਿਛਲੇ ਸਾਲ ਨਾਲੋਂ, ਤੇ 3 ਸਾਲਾਂ 'ਚ ਬਹੁਤ ਜ਼ਿਆਦਾ ਆ ਉੱਪਰ। ਸੋ ਮਿਡਲ ਈਸਟ ਦੇ ਵਿੱਚ ਜੰਗ ਨੇ ਲੋਕਾਂ ਦੀ ਜ਼ਿੰਦਗੀ ਨੂੰ ਰਹਿਣ ਦੇ ਲਈ ਕਾਫੀ ਜ਼ਿਆਦਾ ਹੋਰ ਮਹਿੰਗਾ ਕਰ ਦਿੱਤਾ, ਐਕਸਪੈਂਸਿਵ ਕਰ ਦਿੱਤਾ ਅਮਰੀਕਨ ਲਈ। ਕਮੋਡਿਟੀਜ਼ ਕਾਫੀ ਸ਼ਾਰਟੇਜ ਆ ਕਿਉਂਕਿ ਸਟੇਟ ਆਫ ਹਾਰਮੋਜ਼ ਕਲੋਜ਼ ਆ, ਤੇ ਉਹਦੇ ਕਰਕੇ ਜਿਹੜਾ ਕੀਮਤਾਂ ਦੇ ਉੱਤੇ ਜਿਹੜਾ ਪ੍ਰੈਸ਼ਰ ਕਾਫੀ ਜ਼ਿਆਦਾ ਪਿਆ ਹੋਇਆ। ਬਿਲਕੁਲ ਜੀ, ਇਰਾਨ ਵਾਰ ਦੇ ਕਰਕੇ ਕਹਿੰਦੇ ਜਿਹੜੀ ਇਨਫਲੇਸ਼ਨ ਆ ਹਾਈਐਸਟ ਰੇਟ ਦੇ ਉੱਤੇ ਪਹੁੰਚ ਚੁੱਕੀ ਆ ਪਿਛਲੇ 3 ਸਾਲਾਂ ਦੇ ਵਿੱਚ। ਕੋਸ਼ਿਸ਼ ਤਾਂ ਜਿਹੜੇ ਪ੍ਰਸ਼ਾਸਨ ਦੀ ਤਾਂ ਸਾਰਿਆਂ ਦੀ ਇਹ ਚੱਲ ਰਹੀ ਸੀ ਵੀ ਇਹ ਇਨਫਲੇਸ਼ਨ 2% ਜਾਂ ਉਸ ਤੋਂ ਹੇਠਾਂ ਲਿਆਂਦੀ ਜਿਹੜੀ ਉਹ ਜਾਵੇ, ਜਿਸ ਦੇ ਬਾਬਤ ਟਰੰਪ ਹੋਣੀ ਤਾਂ ਇੱਕੋ ਚੀਜ਼ ਦੇ ਉੱਤੇ ਕਹਿੰਦੇ ਆ ਵੀ ਇੰਟਰਸਟ ਰੇਟ ਘਟਾ ਦਿਓ ਤਾਂ ਸਭ ਕੁਝ ਸੈੱਟ ਜਿਹੜਾ ਉਹ ਹੋ ਜਾਣਾ। ਪਰ ਫੈਡ ਨੇ ਇੰਟਰਸਟ ਰੇਟ ਇਸ ਲਈ ਨਹੀਂ ਘਟਾਏ, ਕਹਿੰਦੇ ਵੀ ਇਹਦੇ ਨਾਲ ਮਾਰੋ ਮਾਰ ਹੋਰ ਵੱਧ ਜਾਣੀ ਹੈ। ਇਹ ਉਹਨਾਂ ਦਾ ਤਰਕ ਸੀਗਾ। ਲੇਬਰ ਡਿਪਾਰਟਮੈਂਟ ਨੇ ਜਿਹੜਾ ਅੱਜ ਦੱਸਿਆ, ਜਿੱਦਾਂ ਤੁਸੀਂ ਹੁਣ ਜ਼ਿਕਰ ਕੀਤਾ ਹੀ ਹੈ, ਇਹ ਨੰਬਰ 3.8% ਦੇ ਉੱਤੇ ਐਨੂਅਲ ਪਹੁੰਚ ਗਿਆ ਈਅਰ ਟੂ ਈਅਰ। ਮਾਰਚ ਮਹੀਨੇ ਦੇ ਵਿੱਚ 3.3 ਸੀ, ਉਹਦੇ ਨਾਲੋਂ ਵੀ ਇਹ ਵਧਿਆ ਆ, ਤੇ ਫਰਵਰੀ ਦੇ ਵਿੱਚ 2.4 ਸੀ। ਸੋ 1.4% 2 ਮਹੀਨਿਆਂ 'ਚ ਮਾਰਚ ਅਪ੍ਰੈਲ ਨੂੰ ਮਿਲਾ ਕੇ ਦੇਖਿਆ ਜਾਵੇ ਤਾਂ ਜਿਹੜੀ ਇਨਫਲੇਸ਼ਨ ਆ, ਮਹਿੰਗਾਈ ਆ, ਉਹ ਵੱਧ ਚੁੱਕੀ ਹੈਗੀ ਆ। ਐਨਰਜੀ ਪ੍ਰਾਈਸਿਸ ਸਭ ਤੋਂ ਜ਼ਿਆਦਾ ਜਿਹੜੇ ਉਹ ਵਧੇ ਆ। ਸਭ ਨੂੰ ਪਤਾ ਹੈ ਵੀ ਕੀ ਸਥਿਤੀ ਜਿਹੜੀ ਉਹ ਬਣੀ ਆ। ਕੱਲ ਸ਼ਾਮ ਦੀ ਖਬਰਾਂ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝ ਪਾਈ ਸੀ, ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਆਪਾਂ ਇਹ ਜਿਹੜੇ ਫੈਡਰਲ ਟੈਕਸ ਆ ਉਸ ਨੂੰ ਘਟਾਉਣ ਨੂੰ, ਸਸਪੈਂਡ ਕਰਨ ਨੂੰ ਸੋਚ ਰਹੇ ਆ, ਜੋ ਕਿ ਇੱਕ ਕਹਿੰਦੇ ਅਪਹਿਲ ਟਾਸਕ ਹੋਊਗਾ ਟਰੰਪ ਪ੍ਰਸ਼ਾਸਨ ਦੇ ਲਈ ਵੀ, ਕਿਉਂਕਿ ਕਾਂਗਰਸ ਹੀ ਜਿਹੜਾ ਫੈਡਰਲ ਟੈਕਸ ਆ ਉਸ ਨੂੰ ਸਸਪੈਂਡ ਕਰ ਸਕਦੀ ਆ। ਪਰ ਇਹ ਆ ਵੀ ਜਿਹੜਾ ਤਕਰੀਬਨ 18.3 ਸੈਂਟ ਵਾਲਾ ਹੈਗਾ ਆ ਗੈਸ ਤੇ 24.3 ਸੈਂਟ ਆ ਡੀਜ਼ਲ ਦੇ ਉੱਤੇ, ਤੇ ਇਹ ਹੁਣ ਦੇਖਣਾ ਹੋਊਗਾ ਵੀ ਕੈਪੀਟਲ ਹਿੱਲ ਦੇ ਉੱਤੇ ਕੀ ਕਾਂਗਰਸ ਐਕਟ ਕਰ ਸਕਦੀ ਆ ਜਾਂ ਨਹੀਂ। ਕਹਿੰਦੇ ਵੀ ਸਾਈਨਸ ਮਿਕਸਡ ਜਿਹੜੇ ਉਹ
ਮਿਲੇ ਆ। ਜਿਹੜੇ ਸੈਨੇਟਰ ਜੋਸ਼ ਹੌਲੀ ਆ, ਉਹਨਾਂ ਨੇ ਤਾਂ ਇਹ ਕਿਹਾ ਵੀ ਮੈਂ ਲੈਜਿਸਲੇਸ਼ਨ ਝੱਟ ਦੇਣੀ ਜਿਹੜੀ ਉਹ ਲਿਆਉਂਗਾ। ਜਿਹੜੇ ਸੈਨੇਟ ਦੇ ਦਾ ਮੈਜੋਰਟੀ ਲੀਡਰ ਆ ਜੌਨ ਥਰੂਨ, ਉਹ ਨਾਨ ਕਮਿਟਲ ਨੇ। ਉਹਨਾਂ ਨੇ ਹਾਲ ਦੀ ਘੜੀ ਆਪਣਾ ਕਹਿ ਲਓ ਵੀ ਇਰਾਦਾ ਜ਼ਾਹਰ ਨਹੀਂ ਕੀਤਾ, ਇਸ ਦੀ ਹਾਮੀ ਜਿਹੜੀ ਉਹਨਾਂ ਨੇ ਨਹੀਂ ਭਰੀ ਹੈਗੀ। ਸੋ ਉਹਨਾਂ ਨੇ ਤਾਂ ਇਹੀ ਕਿਹਾ, ਆਮ ਨਾਟ ਇਨ ਪਾਸਟ ਆਬਵੀਅਸਲੀ ਬੀਨ ਅ ਫੈਨ ਆਫ ਦੈਟ ਆਈਡੀਆ, ਤੇ ਹੁਣ ਵੀ ਕਹਿੰਦੇ ਵੀ ਮੈਂ ਕੋਲੀਗਸ ਦੇ ਨਾਲ ਗੱਲਬਾਤ ਜਿਹੜੀ ਉਹ ਕਰੂੰਗਾ। ਸੋ ਇਹ ਹੁਣ ਦੇਖਦੇ ਆ ਕਿਵੇਂ ਇਸ ਦੇ ਵਿੱਚ ਜਿਹੜਾ ਉਹ ਬਣਦਾ। ਇਹ ਇੱਕ ਡਿਫਰੈਂਟ ਐਂਗਲ ਤੇ ਜਿਹੜਾ ਉਹ ਚੱਲ ਰਿਹਾ ਆ, ਪਰ ਮਹਿੰਗਾਈ ਦੀ ਜਿਹੜੀ ਮਾਰ ਆ ਉਹ ਖਾਸੀ ਜਿਹੜੀ ਹੈ ਇਸ ਟਾਈਮ ਬਣ ਰਹੀ ਆ। 3.8% ਦੇ ਉੱਤੇ ਜਿੱਦਾਂ ਦੱਸਿਆ ਵੀ ਇਹ ਇਨਫਲੇਸ਼ਨ ਆ, ਮਹਿੰਗਾਈ ਆ, ਉਹ ਵੱਧ ਚੁੱਕੀ ਆ। ਕੋਰ ਇਨਫਲੇਸ਼ਨ ਕਹਿੰਦੇ ਵੀ ਜਿਹ 'ਚ ਫੂਡ ਤੇ ਐਨਰਜੀ ਪ੍ਰਾਈਸਿਸ ਨੂੰ ਜਿਹੜਾ ਉਹ ਕੱਢ ਦਿੱਤਾ ਜਾਵੇ, ਉਸ ਤੋਂ ਇਲਾਵਾ ਵੀ, ਉਸ ਤੋਂ ਬਗੈਰ ਵੀ ਮਹਿੰਗਾਈ ਜਿਹੜੀ ਆ ਫਿਰ ਵੀ ਵਧੀ ਹੈਗੀ ਆ। ਉਹ 2.8% ਦੇ ਉੱਤੇ ਜਿਹੜੀ ਉਹ ਗਈ ਆ। ਜੇ ਉਹਦੇ ਵਿੱਚੋਂ ਫੂਡ ਦੀਆਂ ਤੇ ਗੈਸ ਵਗੈਰਾ ਦੀ ਜਿਹੜੀ ਪ੍ਰਾਈਸਿਸ ਆ, ਬਿਜਲੀ ਦੀ ਜਿਹੜੀ ਪ੍ਰਾਈਸ ਆ, ਉਹ ਕੱਢਦੀ ਹੈ, ਤੇ ਜੇ ਉਹਨੂੰ ਐਡ ਕਰ ਲਈਏ ਤਾਂ ਉਹ 3.8 ਦੇ ਉੱਤੇ ਜਿਹੜੀ ਉਹ ਪਹੁੰਚ ਚੁੱਕੀ ਹੈ। ਵਾਈਟ ਹਾਊਸ ਦੇ ਜਿਹੜੇ ਸਪੋਕਸਮੈਨ ਕੁਸ਼ ਦੇਸਾਈ, ਉਹਨਾਂ ਨੇ ਮੰਨਿਆ ਵੀ ਇਨਫਲੇਸ਼ਨ ਜਿਹੜੀ ਉਹ ਵਧੀ ਆ, ਤੇ ਉਹਨਾਂ ਨੇ ਕਿਹਾ ਵੀ ਇਹ ਇੱਕ ਟੈਂਪਰੇਰੀ ਡਿਸਰਪਸ਼ਨ ਆ ਇਰਾਨ ਕਨਫਲਿਕਟ ਦੇ ਕਰਕੇ। ਇਹ ਵਾਈਟ ਹਾਊਸ ਦੇ ਸਪੋਕਸਮੈਨ ਨੇ ਜਿਹੜਾ ਉਹ ਕਿਹਾ। ਉਹਨਾਂ ਨੇ ਕਿਹਾ ਵੀ ਜਿਹੜੀਆਂ ਡਰੱਗ ਤੇ ਹਸਪੀਟਲ ਦੀਆਂ ਪ੍ਰਾਈਸਿਸ ਆ ਉਹ ਹੁਣ ਘਟ ਰਹੀਆਂ ਆ, ਵੇਜਸ ਜਿਹੜੀਆਂ ਉਹ ਗੇਨ ਹੋ ਰਹੀਆਂ ਆ ਮੈਨੂਫੈਕਚਰਿੰਗ ਤੇ ਕੰਸਟਰਕਸ਼ਨ ਦੇ ਵਿੱਚ, ਕਿਉਂਕਿ ਬੀਤੇ ਦਿਨਾਂ 'ਚ ਉਹ ਵੀ ਹਰਜੋਤ ਸਿੰਘ ਜੀ ਆਂਕੜਾ ਆਇਆ ਸੀ 1 ਲੱਖ ਤੋਂ ਵੱਧ ਜੌਬ ਜਿਹੜੀ ਉਹ ਕ੍ਰੀਏਟ ਹੋਈ ਆ। ਸੋ ਸੈਪਰੇਟ ਜਿਹੜੇ ਲੇਬਰ ਸਕੱਤਰ ਆ, ਉਹਨਾਂ ਨੇ ਵੀ ਅੱਜ ਇੱਕ ਡਿਫਰੈਂਟ ਸਟੋਰੀ ਜਿਹੜੀ ਉਹ ਕੀਤੀ ਆ। ਇਹ ਦੇਖੋ, ਵਾਈਟ ਹਾਊਸ ਦੇ ਸਪੋਕਸਮੈਨ ਕਹਿ ਰਹੇ ਵੀ ਵੇਜਸ ਗੇਨ ਹੋ ਰਹੇ ਆ, ਤੇ ਜਿਹੜਾ ਲੇਬਰ ਡਿਪਾਰਟਮੈਂਟ ਉਹਨਾਂ ਨੇ ਜਿਹੜਾ ਡਾਟਾ ਪੇਸ਼ ਕੀਤਾ ਉਹ ਕਹਿੰਦਾ ਵੀ 0.5% ਤਨਖਾਹਾਂ ਘਟੀਆਂ ਆ। ਸੋ ਜਸਟ ਇਮੈਜਿਨ, ਸੋ ਕਿਸ ਤਰੀਕੇ ਦੇ ਨਾਲ ਨੰਬਰਾਂ ਨੂੰ ਲੈ ਕੇ ਹੀ ਵੱਖ-ਵੱਖ ਜਿਹੜੇ ਮਹਿਕਮੇ ਆ ਉਹ ਵੱਖ-ਵੱਖ ਗੱਲ ਜਿਹੜੀ ਆ ਰਾਗ ਆ ਉਹ ਅਲਾਪ ਰਹੇ ਆ। ਪਰ ਜਿਹੜੇ ਕਹਿ ਲਓ ਵੀ ਨੰਬਰਸ ਆ, ਆંકੜੇ ਆ, ਉਹ ਇਹ ਕਹਿ ਰਹੇ ਆ ਵੀ ਤਨਖਾਹਾਂ ਦੇ ਵਿੱਚ ਵੀ ਕਟੌਤੀ ਜਿਹੜੀ ਉਹ ਹੋਈ ਹੈਗੀ ਆ। ਸੋ ਇਰਾਨ ਕਨਫਲਿਕਟ ਦਾ ਅਸਰ ਜਿਹੜਾ ਹਰਜੋਤ ਸਿੰਘ ਜੀ ਨਜ਼ਦੀਕੀ ਤੌਰ ਦੇ ਉੱਤੇ ਵੀ ਤੇ ਦੂਰ ਦਰਾਡੇ ਵੀ ਕਹਿ ਸਕਦੇ ਆ ਵੀ ਭਵਿੱਖ ਦੇ ਵਿੱਚ ਇਸ ਦਾ ਜਿਹੜਾ ਹਾਲ ਦੀ ਘੜੀ ਕੋਈ ਚੰਗਾ ਅਸਰ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ। ਸੋ ਲੋਕਾਂ ਨੂੰ ਰੈਡੀ ਰਹਿਣਾ ਚਾਹੀਦਾ ਆ, ਤਿਆਰੀ ਜਿਹੜੀ ਉਹ ਉਹਨਾਂ ਨੂੰ ਰੱਖਣੀ ਚਾਹੀਦੀ ਆ ਵੀ ਕਿਸ ਤਰੀਕੇ ਦੇ ਨਾਲ ਉਹ ਆਉਂਦੀਆਂ ਜਿਹੜੀਆਂ ਇਕਨੋਮਿਕ ਸਿਚੁਏਸ਼ਨਸ ਆ ਉਹਨਾਂ ਦਾ ਸਾਹਮਣਾ ਕਰਨ। ਸੋ ਇਹ ਬਹੁਤ ਕੁਝ ਤੁਹਾਡੇ ਨਾਲ ਜਿਹੜਾ ਡਿਸਕਸ ਕਰ ਰਹੇ ਹਾਂ, ਨਿਊਯਾਰਕ ਟਾਈਮ, ਵਾਸ਼ਿੰਗਟਨ ਪੋਸਟ, ਲਾਸ ਐਂਜਲਸ ਟਾਈਮ, ਇਹਨਾਂ ਦੇ ਵਿੱਚ ਅੱਜ ਦੀਆਂ ਜਿਹੜੀਆਂ ਹੈਗੀਆਂ ਸਾਰਿਆਂ ਨੇ ਉਹਨਾਂ ਦੇ ਵਿੱਚ ਅੱਜ ਦੀਆਂ ਜਿਹੜੀਆਂ ਮੇਨ ਖਬਰਾਂ ਆ ਉਹੀ ਤੁਹਾਡੇ ਨਾਲ ਆਪਾਂ ਇਨ ਬਿਨ ਡਿਸਕਸ ਕਰ ਰਹੇ ਹੈਗੇ ਆ। ਕੁਵੈਤ ਨੇ ਜਿਹੜਾ ਇਰਾਨ ਦੇ ਉੱਤੇ ਜਿਹੜਾ ਉਹਨੂੰ ਅਕਿਊਜ਼ ਕੀਤਾ ਆ ਵੀ ਉਹਨਾਂ ਦੇ 4 ਇਸਲਾਮਿਕ ਰੈਵੋਲੂਸ਼ਨਰੀ ਗਾਰਡ ਜੋ ਆ ਉਹ ਇਨਫਿਲਟਰੇਟ ਕੀਤੇ ਹੈਗੇ ਆ ਉਹਨਾਂ ਦੇ ਮੁਲਕ ਦੇ ਵਿੱਚ, ਜੋ ਉਹਨਾਂ ਦਾ ਬੋਵੀਅਨ ਆਈਲੈਂਡ ਹੈਗਾ ਆ। ਉਹਨਾਂ ਨੇ 4 ਜਾਣਿਆਂ ਨੂੰ ਅਰੈਸਟ ਕਰ ਲਿਆ, ਤੇ ਇੰਟੀਰੀਅਰ ਮਿਨਿਸਟਰੀ ਇਹ ਕਹਿ ਰਹੀ ਆ, ਸੋਸ਼ਲ ਮੀਡੀਆ ਤੇ ਵੀ ਉਹ ਪਾ ਰਹੇ ਆ, ਤੇ 2 ਜਾਣੇ ਕਹਿੰਦੇ 4 ਜਾਣੇ ਸੀ, 2 ਜਾਣੇ ਭੱਜ ਗਏ, 2 ਜਾਣਿਆਂ ਨੂੰ ਜਿਹੜਾ ਅਰੈਸਟ ਕਰ ਲਿਆ। ਪਰ ਇਰਾਨ ਵਾਲੇ ਇਹਦੇ ਬਾਰੇ ਕੁਝ ਨਹੀਂ ਦੱਸ ਰਹੇ ਹੈਗੇ। ਦੂਸਰੇ ਪਾਸੇ ਇਰਾਨ ਅੱਜ ਸ਼ਾਇਦ ਪ੍ਰੈਜ਼ੀਡੈਂਟ ਟਰੰਪ ਹੋਣੀ ਜਾਣਾ ਹੈਗਾ ਆ ਚਾਈਨਾ ਨੂੰ, ਤੇ ਇਰਾਨ ਦੇ ਇਨਵੈਸਟਰ ਜੋ ਚਾਈਨਾ ਨੂੰ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਚਾਈਨਾ ਵਾਲਿਆਂ ਨੂੰ ਜਿਹੜੀਆਂ ਇਰਾਨ ਦੀਆਂ ਮੰਗਾਂ ਹੈਗੀਆਂ ਆ ਉਹ ਮੇਜਰ ਪਾਵਰਸ ਨੂੰ ਦੱਸ ਦੇਣੀਆਂ ਚਾਹੀਦੀਆਂ ਹੈਗੀਆਂ। ਅਮਰੀਕਾ ਨੂੰ ਵੀ ਉਹ ਦੱਸ ਦੇਣ ਵੀ ਸਾਡੀ ਆਹ ਮੰਗ ਹੈਗੀ ਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੀ ਸਟੇਟ ਆਫ ਹਾਰਮੋਜ਼ ਆ ਅਸੀਂ ਖੋਲਾਂਗੇ, ਪਰ ਸਾਡੇ ਤੇ ਜਿਹੜੇ ਬੰਦ ਕੀਤਾ ਪਿਆ ਅਮਰੀਕਾ ਵਾਲਿਆਂ ਨੇ ਜਿਹੜੇ ਸਾਡੇ ਪੋਰਟਸ ਆ ਉਹ ਇਮੀਡੀਏਟਲੀ ਖੋਲੇ ਜਾਣ। ਇਰਾਨ ਦੀ ਸਟੇਟ ਨਿਊਜ਼ ਏਜੰਸੀ ਨੇ ਕਿਹਾ ਉਹਨਾਂ ਦਾ ਜਿਹੜਾ ਅੰਬੈਸਡਰ ਅਬਦੁਲ ਰਾਜ਼ ਰਹਿਮਾਨੀ ਫਜ਼ਲੀ ਹੈਗਾ, ਤੇ ਉਹ ਕਹਿੰਦੇ ਵੀ ਅਸੀਂ ਕੋਈ ਵੀ ਜਿਹੜੀ ਡੀਲ ਆ ਉਹ ਲੈਣ ਦੇ ਲਈ ਤਿਆਰ ਆ, ਬਣਾਉਣ ਦੇ ਲਈ ਤਿਆਰ ਆ, ਐਜ਼ ਲੌਂਗ ਐਜ਼ ਪਰਮਾਨੈਂਟ ਬੰਦ ਹੋਣੀ ਚਾਹੀਦੀ ਹੈ ਜੰਗ, ਤੇ ਯੂਐਸ ਦਾ ਜਿਹੜਾ ਬਲੌਕੇਡ ਆ ਇਰਾਨੀਅਨ ਪੋਰਟਸ ਦਾ ਉਹ ਇਮੀਡੀਏਟਲੀ ਚੱਕਣਾ ਚਾਹੀਦਾ ਹੈਗਾ। ਸੋ ਉਹ ਕਹਿੰਦੇ ਵੀ ਲੌਂਗ ਟਰਮ ਸਾਡਾ ਰਿਲੇਸ਼ਨ ਆ ਚਾਈਨਾ ਦੇ ਨਾਲ, ਤੇ ਚਾਈਨਾ ਜਿਹੜਾ ਸਾਡਾ ਸਾਥ ਦੇ ਰਿਹਾ ਹੈਗਾ। ਲੈਬਨੀਜ਼ ਤੇ ਇਜ਼ਰਾਈਲੀ ਜਿਹੜੇ ਇਨਵॉइस ਆ ਉਹ ਯੂਐਸਏ ਦੇ ਵਿੱਚ ਹਜੇ ਫੇਰ ਗੱਲਬਾਤ ਕਰ ਰਹੇ ਆ ਇਸ ਵੀਕ, ਫੇਰ ਉਹਨਾਂ ਦੀ ਜਿਹੜੀ ਗੱਲਬਾਤ ਹੋਣੀ ਆ। ਹੈਜ਼ਬੁੱਲਾ ਦਾ ਲੀਡਰ ਨਾਈਮ ਕਾਸਿਮ, ਉਹਨਾਂ ਨੇ ਜਿਹੜੀ ਆ ਉਹ ਮੰਗ ਨੂੰ ਠੁਕਰਾ ਦਿੱਤਾ, ਜਿਹਦੇ ਵਿੱਚ ਇਹ ਕਿਹਾ ਗਿਆ ਆ ਵੀ ਉਹ ਡਿਸਆਰਮ ਕਰਨ ਆਪਣੇ ਆਪ ਨੂੰ, ਸੋ ਆਪਣੇ ਕੋਲ ਹਥਿਆਰ ਵਗੈਰਾ ਨਾ ਰੱਖਣ। ਸੋ ਉਹ ਕਹਿੰਦੇ ਵੀ ਇਹ ਸਾਡਾ ਲੈਬਨਾਨ ਦਾ ਸਾਡਾ ਇੰਟਰਨਲ ਮੈਟਰ ਆ, ਅਸੀਂ ਆਪਾਂ ਹਥਿਆਰ ਕਿੱਦਾਂ ਜਿਹੜੇ ਰੱਖ ਸਕਦੇ ਹੈਗੇ ਆ।
ਸੋ ਇਹਦਾ ਅਸਰ ਜਿਹੜਾ ਆ ਵਾਰ ਦਾ ਹੁਣ ਦੇਖ ਹੀ ਲਿਆ ਆਪਾਂ, ਬਹੁਤ ਜ਼ਿਆਦਾ ਪੈ ਰਿਹਾ ਹੈਗਾ। ਇਨਫਲੇਸ਼ਨ ਦੀ ਆਪਾਂ ਡਿਸਕਸ ਕਰ ਹੀ ਲਿਆ ਹੈਗਾ। ਇਬਰਾਹਿਮ ਰਾਜ਼ਾਈ ਕਰਕੇ ਸਪੋਕਸਮੈਨ ਹੈ ਇਰਾਨ ਦੇ ਪਾਰਲੀਮੈਂਟਰੀ ਨੈਸ਼ਨਲ ਸਿਕਿਉਰਿਟੀ ਕਮੇਟੀ ਦੇ, ਉਹਨਾਂ ਨੇ ਇਹ ਕਿਹਾ ਵੀ ਅਸੀਂ ਜਿਹੜਾ ਯੂਰੇਨੀਅਮ ਆ ਉਸ ਨੂੰ 90% ਪਿਊਰਿਟੀ ਤੇ ਇਨਰਿਚ ਕਰਨ ਦੀ ਸੋਚ ਰਹੇ ਹੈਗੇ ਆ। ਸੋ ਇਹ ਜਿਹੜਾ ਲੈਵਲ ਆ, ਇਹ ਵੈਪਨ ਗ੍ਰੇਡ ਕਰਕੇ ਇਸ ਨੂੰ ਗਿਣਿਆ ਜਾਂਦਾ ਹੈਗਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਸਾਰਾ ਕੁਝ ਰਿਜੈਕਟ ਕਰ ਦਿੱਤਾ ਹੈਗਾ। ਟਰੰਪ ਹੋਣੀ ਹੁਣ ਇਹ ਵੀ ਇੱਕ ਬਿਆਨ ਦੇ ਕੇ ਕਸੂਤੇ ਫਸ ਗਿਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਫੈਡਰਲ ਗੈਸ ਟੈਕਸ ਨੈਕਸਟ ਫਾਲ ਤੱਕ ਮੈਂ ਰੈਡੀ ਹਾਂ ਵੀ ਇਸ ਨੂੰ ਜਿਹੜਾ ਆ ਹਟਾ ਦਿੱਤਾ ਜਾਵੇ, ਪਰ ਪਾਵਰ ਉਹਨਾਂ ਕੋਲ ਕੋਈ ਨਹੀਂ, ਤੇ ਉਹ ਕਿਉਂਕਿ ਕਾਂਗਰਸ ਨੇ ਕਰਨਾ ਹੈਗਾ ਹੈ। ਤੇ ਕਹਿੰਦੇ ਵੀ ਵੀ ਆਰ ਗੋਇੰਗ ਟੂ ਟੇਕ ਆਫ ਦ ਗੈਸ ਟੈਕਸ ਫॉर ਅ ਪੀਰੀਅਡ ਆਫ ਟਾਈਮ, ਤੇ ਜਦੋਂ ਗੈਸ ਦੀਆਂ ਪ੍ਰਾਈਸਿਸ ਥੱਲੇ ਚਲ ਜਾਣ ਤੇ ਉਸ ਟਾਈਮ ਦੇ ਉੱਤੇ ਫਿਰ ਅਸੀਂ ਜਿਹੜਾ ਗੈਸ ਟੈਕਸ ਲਾ ਦੇਵਾਂਗੇ।